ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜਿੱਤੋ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ ਤੋਂ, ਬਹਾਦਰ ਸਿੰਘ ਗਿੱਲ ਪਾਪੂਲਰ, ਸੁੱਚਾ ਸਿੰਘ ਜੀ ਫਰਜ਼ਨਾ ਤੋਂ, ਸਰਬਜੀਤ ਸਿੰਘ ਚੋਕੜ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਅਤੇ ਟਰੱਕ ਵਾਸ਼ ਵਾਲੇ ਟਲੈਰੀ ਤੋਂ। ਉਹਨਾਂ ਦਾ ਫੋਨ ਨੰਬਰ 5596851260। ਉਹਨਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਕਰਾ ਸਕਦੇ ਹੋ। ਉਸ ਦੇ ਨਾਲ ਨਾਲ ਟਰੱਕ ਵਾਸ਼ ਵੀ ਉਹਨਾਂ ਦਾ ਹੈਗਾ, ਤੁਸੀਂ ਉਹਨਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ। ਤਾਂ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਮਾਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ। ਗੱਲ ਕਰਦੇ ਹਾਂ ਆਪਾਂ ਤਲਾਕ ਦਾ। ਕਾਫੀ ਟਾਈਮ ਤੋਂ ਜਿਹੜਾ ਮੁੱਦਾ ਸੀਗਾ ਟ੍ਰਿਪਲ ਤਲਾਕ ਦਾ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ। ਬਿਲਕੁਲ ਜੀ। ਐਕਚੁਅਲੀ ਇਹ ਮਾਮਲਾ ਜਿਵੇਂ ਸ਼ੁਰੂ ਹੋਇਆ ਸੀਗਾ ਜੀ, ਸੁਪਰੀਮ ਕੋਰਟ ਦਾ ਇੱਕ ਬੜਾ ਅਹਿਮ ਫੈਸਲਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹਨੂੰ ਗੈਰ ਕਾਨੂੰਨੀ, ਕਿਉਂਕਿ ਸੁਪਰੀਮ ਕੋਰਟ ਇਹਨੂੰ ਗੈਰ ਕਾਨੂੰਨੀ ਕਰਾਰ ਦੇ ਸਕਦੀ ਸੀ। ਕਾਨੂੰਨ ਬਣਾਉਣਾ ਜਿਹੜਾ ਜੀ ਉਹ ਫਿਰ ਕਾਨੂੰਨ ਘਾੜਿਆਂ ਦੇ ਹੱਥ ਦੇ ਵਿੱਚ ਹੈ। ਔਰ ਇਹ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਜੀ ਉਹ ਚੱਲਦਾ ਆ ਰਿਹਾ ਸੀਗਾ। ਲੋਕ ਸਭਾ ਨੇ ਜਿਹੜਾ ਇੱਕਦਮ ਦੀ ਤੀਹਰੇ ਤਲਾਕ ਬਿੱਲ ਨੂੰ ਪਾਸ ਉਹ ਕਰ ਦਿੱਤਾ। ਔਰ ਇਹਦੇ ਨਾਲ ਜਿਹੜਾ ਕੋਈ ਟ੍ਰਿਪਲ ਤਲਾਕ ਵਰਤੂਗਾ ਆਪਣੀ ਪਤਨੀ ਦੇ ਵਾਸਤੇ, ਮੁਸਲਿਮ ਭਾਈਚਾਰੇ ਜਿੱਥੇ ਵਰਤਿਆ ਜਾਂਦਾ, ਉਹਨੂੰ 3 ਸਾਲ ਦੀ ਸਜ਼ਾ ਤੱਕ ਹੋ ਸਕੂਗੀ। ਮੁਸਲਿਮ ਔਰਤਾਂ ਦੇ ਪੱਖ ਵਾਲੇ ਇਹ ਬਿੱਲ ਨੂੰ ਸਰਕਾਰ ਨੇ ਇਤਿਹਾਸਕ ਕਰਾਰ ਦਿੱਤਾ ਜੀ। ਵੱਖ-ਵੱਖ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਬਿੱਲ 'ਚ ਸੋਧ ਪੇਸ਼ ਕੀਤੇ ਜਿਨ੍ਹਾਂ ਨੂੰ ਸਦਨ ਨੇ ਖਾਰਜ ਕਰਤਾ। 3 ਸੋਧ ਸੀਗੇ ਜੀ। ਰਾਸ਼ਟਰੀ ਜਨਤਾ ਦਲ, AIADMK ਤੇ BJD ਅੰਨਾ DMK ਤੇ ਆਲ ਇੰਡੀਆ ਮੁਸਲਿਮ ਲੀਗ ਨੇ ਬਿੱਲ ਦਾ ਵਿਰੋਧ ਕਰਦਿਆਂ ਇਹਨੂੰ ਇੱਕ ਧਿਰ ਪੱਖੀ ਤੇ ਨੁਕਸਦਾਰ ਤਜਵੀਜ਼ ਜਿਹੜਾ ਸੀ ਉਹ ਠਹਿਰਾਇਆ। ਮੁਸਲਿਮ ਔਰਤਾਂ ਜਿਹੜੀਆਂ ਵਿਆਹ ਸੰਬੰਧੀ ਹੱਕਾਂ ਦੀ ਰਾਖੀ ਦਾ ਬਿੱਲ ਜਿਹੜਾ ਸੀਗਾ ਜੀ, ਇਹ ਤੀਹਰੇ ਤਲਾਕ ਜਾਂ ਤਲਾਕੇ ਬਿੱਦਤ ਤੇ ਲਾਗੂ ਹੋਊਗਾ। ਬਿੱਲ ਦੇ ਵਿੱਚ ਤਜਵੀਜ਼ ਹੈ ਕਿ ਜਿਸ ਔਰਤ ਦੇ ਨਾਲ ਇਹ ਹੁੰਦਾ ਉਹ ਮੈਜਿਸਟਰੇਟ ਕੋਲ ਆਪਣੇ ਤੇ ਛੋਟੇ ਬੱਚਿਆਂ ਦੀ ਹਵਾਲਗੀ ਲਈ ਗੁਜ਼ਾਰੇ ਭੱਤੇ ਦੀ ਮੰਗ ਕਰ ਸਕਦੀ ਹੈ। ਕਾਨੂੰਨ ਦੇ ਤਹਿਤ ਤਲਾਕ ਬੋਲ ਤੇ ਲਿਖ ਕੇ ਜਾਂ ਈਮੇਲ, SMS, WhatsApp ਰਾਹੀਂ ਭੇਜਣਾ ਗੈਰ ਕਾਨੂੰਨੀ ਜਿਹੜਾ ਜੀ ਉਹ ਹੋ ਜਾਊਗਾ। ਪਰ ਅਜੇ ਥੋੜਾ ਸਮਾਂ ਲੱਗੂਗਾ ਜੀ। ਉਹਦਾ ਕਾਰਨ ਇਹ ਹੈ ਜੀ ਕਿ ਬਿੱਲ ਰਾਜ ਸਭਾ ਦੇ ਵਿੱਚ ਪਾਸ ਹੋਊਗਾ। ਉਸ ਤੋਂ ਬਾਅਦ ਇਹ ਜਿਹੜੇ ਜੀ ਸਾਈਨ ਦੇ ਵਾਸਤੇ ਰਾਸ਼ਟਰਪਤੀ ਦੇ ਕੋਲੇ ਜਾਊਗਾ। ਬੇਸ਼ੱਕ ਭਾਰਤੀ ਜਨਤਾ ਪਾਰਟੀ ਨੂੰ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਨਹੀਂਗਾ, ਪਰ ਇਸ ਗੱਲ ਦੀ ਉਮੀਦ ਹੈ ਕਿ ਇਹ ਜਿਹੜਾ ਟ੍ਰਿਪਲ ਤਲਾਕ ਵਾਲਾ ਮਾਮਲਾ ਹੈ ਇਹ ਸ਼ਾਇਦ ਰਾਜ ਸਭਾ ਦੇ ਵਿੱਚ ਵੀ ਸੌਖਿਆਂ ਪਾਸ ਹੋ ਜਾਊਗਾ ਜੀ। ਤੇ ਅੱਗੇ ਆਪਾਂ ਚਰਨਜੀਤ ਸਿੰਘ ਚੱਢਾ ਦੀ ਇਹ ਗੱਲ ਕਰੀਏ ਤੇ ਅਕਾਲ ਤਖਤ ਤੇ ਤਲਬ ਕਰਨਗੇ ਉਹਨਾਂ ਨੂੰ, ਤੇ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ। ਬਿਲਕੁਲ ਜੀ। ਐਕਚੁਅਲੀ ਇਹ ਔਰਤ ਦੀ ਇੱਕ ਜਿਹੜੀ ਵੀਡੀਓ ਹੋਰ ਵਾਇਰਲ ਹੋਈ ਹੈ ਜੀ, ਜਿਹਦੇ ਵਿੱਚ ਉਹਨੇ ਇਹ ਗੱਲ ਆਖੀ ਆ ਔਰਤ ਨੇ ਕਿ ਉਹਨੂੰ ਜਿਹੜਾ ਜੀ ਸ਼ੋਸ਼ਣ ਉਹਦਾ ਕੀਤਾ ਜਾਂਦਾ ਰਿਹਾ ਡਰਾ ਧਮਕਾ ਕੇ। ਔਰ ਉਹਨੇ ਇੱਕ ਜਿਹੜੀ ਚਿੱਠੀ ਲਿਖੀ ਸੀ ਪੰਜਾਬ ਪੁਲਿਸ ਦੇ ਮੁਖੀ ਹੋਰਾਂ, ਔਰ ਉਹ ਕਿਹਾ ਸੀਗਾ ਕਿ ਉਹਨਾਂ ਦੀ ਮਦਦ ਜਿਹੜੀ ਹੈ ਜੀ ਉਹ ਕੀਤੀ ਜਾਵੇ, ਉਹਨੂੰ ਇਨਸਾਫ ਦਿਵਾਇਆ ਜਾਵੇ। ਇਹ ਔਰਤ ਨੇ ਇਸ ਵੀਡੀਓ ਦੇ ਵਿੱਚ ਇਹ ਵੀ ਗੱਲ ਆਖੀ ਆ, ਲੋਕਾਂ ਨੂੰ ਅਪੀਲ ਉਹਨੇ ਕੀਤੀ ਆ ਕਿ ਉਹਦੇ ਟੱਬਰ ਦੀਆਂ, ਉਹਦੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਪਾਈ ਜਾਂਦੇ ਨੇ ਉਹ ਗਰੇਜ਼ ਕਰਨ। ਵੈਸੇ ਇਹ ਗੱਲ ਠੀਕ ਵੀ ਹੈ ਕਿ ਇਸ ਚੀਜ਼ ਤੋਂ ਜਿਹੜਾ ਜੀ ਉਹ ਗਰੇਜ਼ ਕਰਨਾ ਚਾਹੀਦਾ। ਲੋਕ ਅੱਗੇ ਤੋਂ ਅੱਗੇ ਫਾਰਵਰਡ ਜਿਹੜੀਆਂ ਜੀ ਉਹ ਫੋਟੋਆਂ ਕਰੀ ਜਾਂਦੇ ਨੇ ਉਹਦੇ ਹਸਬੈਂਡ, ਉਹਦੇ ਬੱਚਿਆਂ ਦੀਆਂ, ਜਿਹਦਾ ਕੋਈ ਲੈਣਾ ਦੇਣਾ ਹੀ ਨਿਗਾ ਜੀ ਇਹਨਾਂ ਫੋਟੋਆਂ ਦੇ ਨਾਲ। ਪਰ ਸੋਸ਼ਲ ਮੀਡੀਆ ਇਹ ਕਰੈਕਟਰ ਅਸੈਸੀਨੇਸ਼ਨ ਤਾਂ ਝੱਟ ਦੇਣੀ ਜਿਹੜਾ ਜੀ ਉਹ ਕਰ ਦਿੰਦਾ ਕਿਸੇ ਦਾ ਵੀ। ਇਹਦੇ ਵਾਸਤੇ ਔਰਤ ਦੀ ਜਿਹੜੀ ਹੈ ਜੀ ਸ਼ਿਕਾਇਤ ਪੁਲਿਸ ਤੱਕ ਪਹੁੰਚੀ ਆ। ਔਰ ਇਹ ਵੀ ਪਤਾ ਲੱਗਾ ਕਿ ਇੱਥੇ ਜਿਹੜਾ ਜੀ ਇੱਕ ਆਫਿਸਰ ਦੀ ਡਿਊਟੀ ਲਗਾਈ ਗਈ ਆ ਪੁਲਿਸ ਦੇ ਵੱਲੋਂ। ਜਿਹੜੇ ACP ਕ੍ਰਾਈਮ ਨੇ ਤੇਜਵੀਰ ਸਿੰਘ ਹੋਰਾਂ ਨੂੰ ਇਹ ਜਾਂਚ ਸੌਂਪੀ ਗਈ ਹੈ। ਉਹਨਾਂ ਨੇ ਸੱਦਿਆ ਸੀਗਾ ਇਸ ਔਰਤ ਨੂੰ, ਪਰ ਕੱਲ ਇਹ ਸ਼ਾਇਦ ਸ਼ਹਿਰ ਦੇ ਵਿੱਚੋਂ ਬਾਹਰ ਹੋਣ ਕਰਕੇ ਗਈ ਨਹੀਂ ਤਾਂ ਰਾਤੀ ਜਿਹੜੀ FIR ਦਰਜ ਹੋਣ ਦੇ ਚਾਂਸਿਸ ਸੀਗੇ। ਅੱਜ ਦੁਬਾਰਾ ਪੁਲਿਸ ਨੇ ਫਿਰ ਜਿਹੜਾ ਜੀ ਉਹ ਸੱਦਿਆ ਇਸ ਪੀੜਤ ਔਰਤ ਨੂੰ, ਔਰ ਉਹਦੇ ਬਿਆਨ ਹੋਣ ਤੋਂ ਬਾਅਦ ਫਿਰ ਜਿਹੜੀ ਹੈ ਜੀ ਅਗਲੀ ਕਾਰਵਾਈ ਜਿਹੜੀ ਆ ਉਹ ਹੋਊਗੀ। ਕਾਰਵਾਈ ਹੋਣ ਦੇ ਚਾਂਸਿਸ ਜਿਹੜੇ ਜੀ ਉਹ ਪੂਰੇ ਨੇ, ਕਿਉਂਕਿ ਅੰਡਰ ਪ੍ਰੈਸ਼ਰ ਹੈ ਪੁਲਿਸ ਇਸ ਵੇਲੇ ਇਸ ਵੀਡੀਓ ਨੂੰ ਲੈ ਕੇ। ਉੱਧਰ ਜਿਹੜੀ ਸਦੀ ਪੁਰਾਣੀ
ਜਿਹੜੀ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਚਰਨਜੀਤ ਸਿੰਘ ਚੱਡਾ, ਜਿਹਦੀ ਇਹ ਵੀਡੀਓ ਸਾਹਮਣੇ ਆਈ ਸੀ, ਉਹਦਾ ਨੋਟਿਸ ਜਿਹੜਾ ਦੀ ਅਕਾਲ ਤਖਤ ਦੇ ਜਥੇਦਾਰ ਨੇ ਵੀ ਲਿਆ ਔਰ ਉਹਨੂੰ ਸੱਦਿਆ ਅਕਾਲ ਤਖਤ ਦੇ ਉੱਤੇ। ਪ੍ਰਧਾਨ ਦੇ ਵਜੋਂ ਉਹਦੀਆਂ ਸਾਰੀਆਂ ਸਰਗਰਮੀਆਂ ਤੇ ਸੇਵਾਵਾਂ ਦੇ ਉੱਤੇ ਜਿਹੜੀ ਆ ਜੀ ਉਹ ਰੋਕ ਲਾਈ ਗਈ ਆ। ਚੱਡੇ ਨੂੰ ਆਪਣਾ ਪੱਖ ਦੱਸਣ ਦੇ ਵਾਸਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚ ਜਿਹੜਾ ਜੀ ਉਹ ਤਲਬ ਕੀਤਾ ਜਾਊਗਾ। ਅਜੇ ਇਹਦੇ ਸੰਬੰਧੀ ਕੋਈ ਤਰੀਕ ਜਿਹੜੀ ਜੀ ਉਹ ਨਹੀਂ ਦੱਸੀ ਕਿ ਕਦੋਂ ਉਹਨੂੰ ਜਿਹੜਾ ਉਹ ਤਲਬ ਕੀਤਾ ਜਾਊਗਾ। ਪਹਿਲਾਂ ਜਿਹੜੇ ਅਕਾਲ ਤਖਤ ਕਹਿੰਦੇ ਸਾਨੂੰ ਸ਼ਿਕਾਇਤ ਨਹੀਂ ਆਈ, ਹੁਣ ਇਹ ਕਿਹਾ ਗਿਆ ਕਿ ਇਸ ਇਤਰਾਜ਼ਯੋਗ ਵੀਡੀਓ ਦੇ ਬਾਰੇ ਕਈ ਸ਼ਿਕਾਇਤਾਂ ਉਹਨਾਂ ਨੂੰ ਮਿਲੀਆਂ ਨੇ, ਜਿਹਦੇ ਕਰਕੇ ਅਕਾਲ ਤਖਤ ਨੇ ਚੱਡਾ ਦੀਆਂ ਸੇਵਾਵਾਂ ਦੇ ਉੱਤੇ ਤੁਰੰਤ ਰੋਕ ਲਾਉਣ ਦੇ ਆਦੇਸ਼ ਜਿਹੜੇ ਆ ਜੀ ਉਹ ਦਿੱਤੇ ਆ। ਚਰਨਜੀਤ ਚੱਡੇ ਦੇ ਉੱਤੇ ਕਿਸੇ ਵੀ ਧਾਰਮਿਕ ਸਮਾਗਮ ਦੇ ਉੱਤੇ ਤੇ ਦੀਵਾਨ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀਆਂ ਸਰਗਰਮੀਆਂ ਦੇ ਉੱਤੇ ਜਿਹੜੀ ਇਹਦੀ ਉਹ ਮੁਕੰਮਲ ਰੋਕ ਲਾ ਦਿੱਤੀ ਗਈ ਆ। ਇਹਦੇ ਨਾਲ ਜਿਵੇਂ ਚੱਡਾ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਜਿਹੜਾ ਆਨਰੇਰੀ ਪ੍ਰਧਾਨ ਬਣਾਇਆ ਧਨਰਾਜ ਸਿੰਘ, ਉਹਨੂੰ ਜਿਹੜਾ ਲਾਉਣ ਦੇ ਵਾਸਤੇ ਕੋਸ਼ਿਸ਼ ਕੀਤੀ ਜਾਵੇ, ਇਹਦੀਆਂ ਸਰਗਰਮੀਆਂ ਦੇ ਉੱਤੇ ਥੋੜੀ ਜਿਹੜੀ ਇਹਦੀ ਉਹ ਰੋਕ ਲੱਗ ਜੂਗੀ ਤੇ ਜਿਨ੍ਹਾਂ ਮੈਂਬਰਾਂ ਨੇ ਚੀਫ ਖਾਲਸਾ ਦੀਵਾਨ ਦੀ ਇਹ ਜਿਹੜਾ ਦੀ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਸੀਗਾ, ਉਹਨਾਂ ਨੂੰ ਥੋੜਾ ਇਹਦੇ ਨਾਲ ਬੂਸਟ ਜਿਹੜਾ ਦੀ ਉਹ ਮਿਲਿਆ। ਪਰ ਇਹਦੀ ਤਰੀਕ ਕੋਈ ਨਿਸ਼ਚਿਤ ਨਹੀਂ ਕੀਤੀ ਗਈ ਅਜੇ ਕਿ ਕਿੰਨਾ ਸਮਾਂ ਲੱਗੂਗਾ, ਕਦੋਂ ਇਹਦੀ ਤਰੀਕ ਜਿਹੜੀ ਆ ਜੀ ਉਹ ਮਿਥੀ ਜਾਊਗੀ ਕਿ ਚੱਡਾ ਆ ਕੇ ਆਪਣਾ ਜਿਹੜਾ ਦੀ ਉਹ ਪੱਖ ਰੱਖੇ। ਪਰ ਇਹਦੇ ਵਿੱਚ ਇਹ ਜ਼ਰੂਰ ਹੋਊਗਾ ਜੀ, ਕਿਉਂਕਿ ਜਦੋਂ ਇਸ ਤਰ੍ਹਾਂ ਦੀ ਵੀਡੀਓ ਆਈ ਸੀਗੀ ਸੁੱਚਾ ਸਿੰਘ ਲੰਗਾਹ ਦੀ, ਤਾਂ ਉਹਨੂੰ ਉਹਦਾ ਜਿਹੜਾ ਜੀ ਬਿਨਾਂ ਸੱਦੇ ਤੋਂ ਪੱਖ ਜਾਣੇ ਤੋਂ ਉਹਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਸੀਗਾ ਔਰ ਹਰ ਕਿਸਮ ਦੀ ਸਾਹ ਜਿਹੜੀ ਉਹ ਬੰਦ ਕਰ ਦਿੱਤੀ ਗਈ ਸੀ। ਇਸ ਮਾਮਲੇ ਦੇ ਵਿੱਚ ਉਹਨੂੰ ਸੱਦਣ ਵਾਲੀ ਜਿਹੜੀ ਗੱਲ ਹੈ ਇਹ ਬਹੁਤੀ ਹਜਮ ਨਹੀਂ ਹੋ ਰਹੀ ਬਹੁਤੇ ਲੋਕਾਂ ਨੂੰ। ਜੀ ਜੀ, ਸ਼ਾਇਦ ਬਹੁਤੇ ਲੋਕ ਇਹ ਵੀ ਕਹਿੰਦੇ ਕਿ ਜਾਣ ਬੁੱਝ ਕੇ ਆਪ ਹੀ ਇਹ ਸਾਰਾ ਕੁਝ ਫੋਟੋ ਵਾਇਰਲ ਕੀਤੀਆਂ ਗਈਆਂ। ਤੇ ਅੱਗੇ ਆਪਾਂ ਨੌਕਰੀ ਮੇਲੇ ਦੀ ਜੇ ਗੱਲ ਕਰੀਏ, ਸਰਕਾਰ ਨੇ ਨੌਕਰੀ ਮੇਲਾ ਲਵਾਇਆ ਪਰ ਉਸ ਦੀਆਂ ਅਦਾਇਗੀਆਂ ਨਹੀਂ ਹੋਈਆਂ। ਜੋ ਖਜ਼ਾਨੇ ਦਾ ਜਿਹੜਾ ਜੀ ਉਹ ਹਾਲ ਹੈ ਉਹ ਦਿਸ ਰਿਹਾ। ਹਾਂ, ਵੱਖਰੀ ਗੱਲ ਹੈ ਕਿ ਸਰਕਾਰ ਪਾਰਟੀਆਂ 'ਚ ਰੁੱਝੀ ਹੋਈ ਆ। ਜਿਹੜਾ ਘਰ ਘਰ ਨੌਕਰੀ ਦੇਣ ਦੇ ਵਾਸਤੇ ਜਿਹੜਾ ਨੌਕਰੀ ਮੇਲਾ ਲਾਇਆ ਸੀਗਾ, ਇਹਦੇ ਉੱਤੇ ਕੋਈ 43 ਲੱਖ ਰੁਪਈਏ ਦਾ ਖਰਚਾ ਆਇਆ ਸੀਗਾ ਜੀ ਔਰ ਬਿੱਲ ਤਾਰਨ ਤੋਂ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਦੇ ਟਾਲਾ ਵੱਟਣ ਕਰਕੇ ਇਹ ਸਰਕਾਰੀ ਦਰਬਾਰ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਿਆ ਮਾਮਲਾ। ਪ੍ਰਾਈਵੇਟ ਕੰਪਨੀਆਂ ਆਪਣੀਆਂ ਅਦਾਇਗੀਆਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ 21 ਅਗਸਤ ਤੋਂ 3 ਸਤੰਬਰ ਤੱਕ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਸਟੇਟ ਲੈਵਲ ਦਾ ਇਹ ਰਿਪਲੇਸਮੈਂਟ ਮੁਹਿੰਮ ਚਲਾਈ ਗਈ ਸੀਗੀ ਔਰ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਕੁਝ ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ 5 ਸਤੰਬਰ ਨੂੰ ਸਪੋਰਟਸ ਸਟੇਡੀਅਮ ਮੋਹਾਲੀ ਦੇ ਵਿੱਚ ਇਹਨਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀਗੇ। ਵੈਸੇ ਇੱਦਾਂ ਦੇ ਜਿਹੜੇ ਮੇਲੇ ਆ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਤਾਂ ਜਿਹੜੇ ਜੀ ਉਹ ਲੱਗਦੇ ਰਹਿੰਦੇ ਪਲੇਸਮੈਂਟ ਵਾਲੇ, ਪਰ ਇਹਨੂੰ ਸਰਕਾਰ ਨੇ ਆਪਣਾ ਚੋਲਾ ਇੱਕ ਕਿਸਮ ਦੇ ਨਾਲ ਪਵਾਤਾ ਸੀਗਾ ਕਿ ਜਿਹੜੀ ਘਰ ਘਰ ਨੌਕਰੀ ਆ ਉਹ ਇਹਨਾਂ ਮੇਲਿਆਂ ਦੇ ਰਾਹੀਂ ਜਿਹੜੀ ਆ ਉਹ ਦਿੱਤੀ ਜਾਊਗੀ। ਸਮਾਗਮ ਦੇ ਦੌਰਾਨ ਪ੍ਰਾਈਵੇਟ ਕੰਪਨੀਆਂ ਦੇ ਕੋਲੋਂ 21,144 ਫੂਡ ਬਾਕਸ ਮੰਗਵਾਏ ਗਏ ਸੀ, ਜਿਨ੍ਹਾਂ ਦੀ ਕੁੱਲ ਕੀਮਤ ਕੋਈ ਪੌਣੇ 9 ਲੱਖ ਰੁਪਈਆ ਬਣਦੀ ਆ। ਮੁੱਖ ਮੰਤਰੀ ਹੋਰਾਂ ਦੇ ਵਾਸਤੇ ਬਣਾਏ ਗਏ ਸਟੇਜ ਦੇ ਉੱਤੇ ਫਾਇਰ ਪ੍ਰੂਫ ਪੇਂਟ ਕਰਾਉਣ ਦਾ ਖਰਚਾ ਜਿਹੜਾ ਸੀਗਾ 1,16,000, 1,34,000 ਰੁਪਈਏ ਚਾਹ ਪਾਣੀ, ਜਿਹੜੇ ਸੱਦਾ ਪੱਤਰ, ਜਿਹੜੇ ਪਛਾਣ ਪੱਤਰ, ਸਾਈਨ ਬੋਰਡਾਂ ਦੇ ਉੱਤੇ 1,37,000, ਸਾਊਂਡ ਸਿਸਟਮ ਦੇ ਉੱਤੇ 1,70,000 ਔਰ SMS ਜਿਹੜੇ ਭੇਜੇ ਗਏ ਸੀਗੇ ਜੀ ਉਹਨਾਂ ਦੇ ਉੱਤੇ ਵੀ 19,000 ਰੁਪਇਆ ਖਰਚ ਹੋਇਆ। ਔਰ ਸਭ ਤੋਂ ਵੱਧ ਖਰਚਾ ਫੁੱਲਾਂ ਦੇ ਨਾਲ ਪੰਡਾਲ ਨੂੰ ਸ਼ਿੰਗਾਰਨਾ, AC, ਕੂਲਰ, VIP ਲੌਂਜ, ਇਹਨਾਂ ਦੇ ਉੱਤੇ 23 ਲੱਖ ਰੁਪਇਆ ਜਿਹੜਾ ਜੀ ਉਹ ਖਰਚਾ ਹੋਇਆ। ਔਰ ਇੰਨੀ ਜ਼ਿਆਦਾ ਜਿਹੜਾ ਜੀ ਉਹ ਖਰਚਾ ਇਹਦੇ ਉੱਤੇ ਕੀਤਾ ਗਿਆ। ਮੇਲੇ 'ਚ ਇਸ਼ਤਿਹਾਰਬਾਜ਼ੀ ਜਿਹੜੀ ਸੀ ਉਹ 5,36,000 ਰੁਪਈਏ ਦੀ ਜਿਹੜੀ ਉਹ ਕੀਤੀ ਗਈ। ਇੰਨਾ ਕੁਛ ਲਾ ਕੇ ਕਿੰਨੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਉਹ ਤਾਂ ਬਾਅਦ ਵਾਲੀ ਜਿਹੜੀ ਜੀ ਉਹ ਗੱਲ ਹੈ, ਕਿਉਂਕਿ ਜਿਹੜੀ ਪਲੇਸਮੈਂਟ ਹੈ ਜੀ ਇਹ ਜਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਇਹ ਜਿਹੜੀਆਂ ਪ੍ਰਾਈਵੇਟ ਫਰਮਾਂ ਨੇ ਉਹ ਦੱਸਦੀਆਂ ਨੇ ਕਿ ਸਾਨੂੰ ਇਹੋ ਜਿਹੀ ਰਿਕੁਆਇਰਮੈਂਟ ਹੁੰਦੀ ਹੈ, ਇਹਦੇ ਵਿੱਚ ਆਹ ਕੁਆਲੀਫਿਕੇਸ਼ਨ ਚਾਹੀਦੀ ਹੈ, ਉਹ ਜਾ ਕੇ ਅਪਲਾਈ ਜਿਹੜਾ ਜੀ ਉਹ ਕਰ ਸਕਦਾ ਹੈ। ਪਹਿਲਾਂ ਵੀ ਚੱਲਦਾ ਸੀਗਾ, ਪਰ ਇਸ ਮੇਲੇ ਦੀਆਂ ਕਿੰਨੀਆਂ ਜਿਹੜੀਆਂ ਜੀ ਉਹ ਬੜੀਆਂ ਇਹ ਨਹੀਂ ਕੁਛ ਵੀ ਪਤਾ। ਪਰ ਇੰਨਾ ਜ਼ਰੂਰ ਹੈ ਕਿ ਜਿਨ੍ਹਾਂ ਦੀ ਅਦਾਇਗੀ ਹੋਣ ਵਾਲੀ ਹੈ ਜੀ ਉਹ ਬਿੱਲ ਲੈ ਕੇ ਇੱਕ ਤੋਂ ਦੂਜੀ ਥਾਂ ਦੇ ਉੱਤੇ ਜ਼ਰੂਰ ਤੁਰੇ ਫਿਰਦੇ ਆ, ਪਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਕਿਉਂਕਿ ਕੁਛ ਨਹੀਂ ਹੈਗਾ ਜੀ, ਇਸ ਕਰਕੇ ਸਰਕਾਰ ਅਜੇ ਕਿਸੇ ਟਾਲ ਮਟੋਲ ਦੇ ਚੱਕਰ ਦੇ ਵਿੱਚ ਆ ਵੀ ਜਿਵੇਂ ਪ੍ਰਾਈਵੇਟ ਫਰਮਾਂ ਨੌਕਰੀਆਂ ਦੇ ਦੇਣ ਇਵੇਂ ਇਹ ਬਿੱਲ ਵੀ ਤਾਰ ਦੇਣ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਆਪਾਂ ਇੱਕ ਸਾਬਕਾ ਮੰਤਰੀ ਦੀ ਗੱਲ ਕਰੀਏ ਤਾਂ ਉਸਨੂੰ ਕੁਰਕੀ ਦਾ ਨੋਟਿਸ।
ਜੀ ਜਿਹੜੇ ਬੈਂਕਾਂ ਨੇ ਜੀ, ਸਹਿਕਾਰੀ ਬੈਂਕਾਂ ਨੇ, ਇੱਥੇ ਉਹਨਾਂ ਨੂੰ ਜਿਸ ਕਿਸਮ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਕਲੈਕਸ਼ਨ ਹੈ ਉਹ ਹੋਈ ਆ, ਉਹਦੇ ਤੋਂ ਉਤਸ਼ਾਹਿਤ ਨੇ ਜੀ ਬੈਂਕ ਕਾਫੀ। ਔਰ ਆਪਾਂ ਬੜੀ ਵਾਰੀ ਇਹ ਸਾਂਝਾ ਕੀਤਾ ਜੀ ਕਿ ਇਹ ਬਹੁਤੇ ਜਿਹੜੇ ਦੇਣਦਾਰੀਆਂ ਨੇ ਇਹ ਵੱਡੇ ਲੋਕਾਂ ਦੀਆਂ ਨੇ, ਅਮੀਰ ਲੋਕਾਂ ਦੀਆਂ ਨੇ, ਭਾਵ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਗਾ ਜੀ। ਪਰ ਹੈਰਾਨੀ ਵਾਲੀ ਗੱਲ ਜਿਹੜੀ ਹੈ ਜੀ ਉਹ ਇਹ ਆ ਕਿ ਜਿਹੜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪੈਸੇ ਦੇਣੇ ਆ ਜੀ, ਉਹਨਾਂ ਦੀ ਸਿਹਤ ਦੇ ਉੱਤੇ ਕੁਝ ਥਾਵਾਂ ਦੇ ਤਾਂ ਅਸਰ ਹੋਇਆ, ਬਹੁਤੇ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਨਹੀਂ ਹੋ ਰਿਹਾ। ਹੁਣ ਸਾਬਕਾ ਅਕਾਲੀ ਮੰਤਰੀ ਰਘਬੀਰ ਸਿੰਘ, ਜਿਹੜੇ ਟਰਾਂਸਪੋਰਟ ਮੰਤਰੀ ਅਕਾਲੀ ਸਰਕਾਰ ਦੇ ਸਮੇਂ ਰਹੇ ਨੇ, ਉਹਨਾਂ ਤੋਂ ਕਰਜ਼ੇ ਦੀ ਰਕਮ ਵਸੂਲੀ ਦੇ ਵਾਸਤੇ ਬੈਂਕ ਵੱਲੋਂ ਉਹਨਾਂ ਦੀ ਜ਼ਮੀਨ ਕੁਰਕੀ ਦਾ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਔਰ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰ ਜਿਹੜੇ ਨੇ ਜੀ, ਉਹਦੇ ਵੱਲੋਂ 35 ਲੱਖ ਰੁਪਏ ਦੀ ਰਕਮ ਵਸੂਲੀ ਲਈ 15 ਡਿਫਾਲਟਰਾਂ ਦੀ ਜ਼ਮੀਨ ਕੁਰਕੀ ਦੇ ਨੋਟਿਸ ਜਾਰੀ ਕੀਤੇ ਗਏ ਆ। ਇਹਦੇ ਵਿੱਚ ਟਰਾਂਸਪੋਰਟ ਮੰਤਰੀ ਰਹੇ ਰਘਬੀਰ ਸਿੰਘ ਤੇ ਉਹਨਾਂ ਦੇ ਬੇਟੇ ਗੁਰਪ੍ਰਤਾਪ ਸਿੰਘ ਦੇ ਨਾਂ ਦੇ ਉੱਤੇ 6 ਨੋਟਿਸ ਉਹਨਾਂ ਦੇ ਪਿੰਡ ਹੋਠੀਆਂ ਵਾਲੀ ਕੋਠੀ ਦੇ ਬਾਹਰ 15 ਜਨਵਰੀ ਤੱਕ ਲਾਉਣ ਦੇ ਜਿਹੜਾ ਦੀ ਜਮ੍ਹਾਂ ਕਰਾਉਣ ਦੇ ਰਕਮ ਜਮ੍ਹਾਂ ਕਰਾਉਣ ਦੇ ਵਾਸਤੇ ਜਿਹੜਾ ਦੀ ਉਹ ਕਿਹਾ ਗਿਆ, ਜਿਹੜੇ ਨੋਟਿਸ ਲਾਏ ਗਏ ਆ। ਕਪੂਰਥਲੇ ਦੀ ਮਾਲ ਰੋਡ ਦੇ ਉੱਤੇ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਬੈਂਕ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਜੀ ਕਿ ਰਘਬੀਰ ਸਿੰਘ ਹੋਰਾਂ ਦੇ ਕੋਲੋਂ ਕਰਜ਼ੇ ਦੇ 6 ਕੇਸਾਂ ਦੇ ਕਰੀਬ 63 ਲੱਖ ਰੁਪਏ ਤੇ ਉਹਨਾਂ ਦੇ ਪੁੱਤ ਗੁਰਪ੍ਰਤਾਪ ਸਿੰਘ ਦੇ ਕਰਜ਼ੇ ਦੇ 4 ਕੇਸਾਂ ਦੇ ਕਰੀਬ 27 ਲੱਖ ਰੁਪਏ ਦੀ ਰਿਕਵਰੀ ਦੇ ਵਾਸਤੇ ਉਹਨਾਂ ਦੇ ਪਿੰਡ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਗਿਆ ਸੀਗਾ। ਬੈਂਕ ਮੁਲਾਜ਼ਮਾਂ ਦੇ ਵੱਲੋਂ ਦਿੱਤੇ ਗਏ ਧਰਨੇ ਦੇ ਬਾਵਜੂਦ ਰਘਬੀਰ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਬੈਂਕ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ, ਜਿਹਦੇ ਕਰਕੇ ਉਹਨਾਂ ਦੇ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਪਾ ਕੇ 15 ਨੋਟਿਸ ਜਿਹੜੇ ਆ ਉਹ ਜਾਰੀ ਕੀਤੇ ਗਏ ਆ। ਜੇ ਇਹਨਾਂ ਨੋਟਿਸਾਂ ਦੇ ਉੱਤੇ ਉਹ ਅਜੇ ਵੀ ਕੋਈ ਜਿਹੜਾ ਨਹੀਂ ਕੁਝ ਕਰਦੇ ਤਾਂ ਉਹਨਾਂ ਦੀ ਜ਼ਮੀਨ ਦੀ ਕੁਰਕੀ ਜਿਹੜੀ ਆ ਉਹ ਹੋ ਸਕਦੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਬੈਂਕ ਨੇ ਜਿਹੜਾ ਨੈਕਸਟ ਸਟੈਪ ਹੈ ਜੀ ਉਹ ਲਿਆ। ਹੁਣ ਜਿਹੜੇ ਬਾਕੀਆਂ ਦੇ ਜਿਹੜੇ ਰਹਿੰਦੇ ਆ, ਜਿਨ੍ਹਾਂ ਨੇ ਥੋੜੇ ਥੋੜੇ ਪੈਸੇ ਦੇ ਦਿੱਤੇ ਆ, ਬੈਂਕਾਂ ਨੇ ਕਿਹਾ ਕਿ ਜੇ ਉਹ ਅਗਲੀ ਕਿਸ਼ਤ ਜਾਂ ਬਾਕੀ ਰਹਿੰਦੇ ਪੈਸੇ ਨਹੀਂ ਦਿੰਦੇ ਤਾਂ ਉਹਨਾਂ ਨੂੰ ਵੀ ਇਸ ਕੁਰਕੀ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਜਾਊਗਾ ਜੀ। ਤੇ ਬੈਂਕਾਂ ਵੀ ਬਹੁਤ ਜ਼ਿਆਦਾ ਐਕਟਿਵ ਹੋਈਆਂ ਆ। ਤੇ ਇੱਕ ਬਾਦਲਾਂ ਦੇ ਕਰੀਬੀ ਡੈਂਪੀ ਢਿੱਲੋਂ ਨੂੰ ਫੜਨੇ ਦੇ ਲਈ ਪੁਲਿਸ ਸਰਗਰਮ। ਐਕਚੁਅਲੀ ਜੀ ਇਹ ਬਾਦਲ ਪਰਿਵਾਰ ਦੇ ਕਰੀਬੀ ਔਰ ਜਿਹੜਾ ਡਿਸਟ੍ਰਿਕਟ ਯੋਜਨਾ ਬੋਰਡ ਦਾ ਸਾਬਕਾ ਚੇਅਰਮੈਨ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ, ਉਹਨੂੰ ਫੜਨ ਦੇ ਵਾਸਤੇ ਗਿੱਦੜਬਾਹਾ ਦੀ ਪੁਲਿਸ ਨੇ ਕਈ ਜਗ੍ਹਾ ਦੇ ਉੱਤੇ ਛਾਪੇ ਜਿਹੜੇ ਆ ਜੀ ਉਹ ਮਾਰੇ ਆ। ਕਾਰਨ ਇਹ ਹੈ ਕਿ ਥਾਣਾ ਕੋਟ ਭਾਈ ਦੀ ਪੁਲਿਸ ਨੇ 25 ਦਸੰਬਰ ਦੀ ਰਾਤ ਨੂੰ ਇੱਕ ਬੰਦੇ ਨੂੰ ਕਿਸੇ ਲੜਾਈ ਝਗੜੇ ਦੇ ਵਿੱਚ ਫੜ ਕੇ ਲਿਆਂਦਾ ਸੀਗਾ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਿਹੜਾ ਜੀ ਆਪਣੇ ਵਰਕਰ ਨਾਲ ਲਿਜਾ ਕੇ ਥਾਣੇ ਦੇ ਅੰਦਰ ਜਾ ਕੇ ਜਿਹੜਾ ਜੀ ਉਹਦਾ ਘਿਰਾਓ ਕਰਤਾ, ਧਰਨਾ ਦੇ ਦਿੱਤਾ ਔਰ ਜਿਹੜਾ ਥਾਣਾ ਮੁਖੀ ਸੀਗਾ ਉਹਦੇ ਨਾਲ ਕਾਫੀ ਤੂੰ ਮੈਂ ਜਿਹੜੀ ਹੈ ਜੀ ਉਹ ਡਿੰਪੀ ਢਿੱਲੋਂ ਦੀ ਹੋਈ ਦੱਸੀ ਦੀ ਆ। ਬਾਅਦ ਦੇ ਵਿੱਚ SHO ਕ੍ਰਿਸ਼ਨ ਕੁਮਾਰ ਦੇ ਬਿਆਨਾਂ ਦੇ ਉੱਤੇ ਡਿੰਪੀ ਢਿੱਲੋਂ, ਉਹਦੇ ਭਰਾ ਸਨੀ ਢਿੱਲੋਂ, ਡਿੰਪੀ ਢਿੱਲੋਂ ਦੇ PA ਤੇ ਕੁਲਦੀਪ ਸਿੰਘ ਨੱਡਾ, ਕੋਟ ਭਾਈ, ਬੰਟੀ ਢਿੱਲੋਂ, ਇਹ ਜਿਹੜੇ ਸਾਰਿਆਂ ਦੇ ਉੱਤੇ ਜਿਹੜਾ ਸੀਗਾ ਮਾਮਲਾ ਦਰਜ ਕੀਤਾ ਗਿਆ। ਥਾਣਾ ਕੋਟ ਭਾਈ ਪੁਲਿਸ ਨੇ 10 ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਹੁਣ ਇਹਦੇ ਵਿੱਚ ਨਾਮਜ਼ਦ ਜਿਹੜਾ ਜੀ ਉਹ ਕਰਤਾ। ਪੁਲਿਸ ਇਹਨਾਂ ਨੂੰ ਫੜਨ ਦੇ ਵਾਸਤੇ ਛਾਪੇ ਮਾਰ ਰਹੀ ਹੈ। ਪੁਲਿਸ ਨੇ ਡਿੰਪੀ ਢਿੱਲੋਂ ਦੇ ਦਫ਼ਤਰ, ਅਮਿਤ ਕੁਮਾਰ ਬਾਂਸਲ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਜੀ ਉਹ ਛਾਪੇ ਮਾਰੇ। ਅਮਿਤ ਬਾਂਸਲ ਦੀ ਧੀ ਜਿਹੜੀ ਆ ਜੀ ਉਹਨੇ ਇਹਨਾਂ ਛਾਪਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਜੀ ਔਰ ਇਹ ਕਿਹਾ ਕਿ ਜਿਹੜੀ ਵੀਡੀਓ ਦੀ ਪੁਲਿਸ ਗੱਲ ਕਰ ਰਹੀ ਆ ਉਹਦੇ ਵਿੱਚ ਇਹ ਸਪਸ਼ਟ ਹੈ ਕਿ ਉਹਦਾ ਪਿਓ ਅਮਿਤ ਬਾਂਸਲ ਸਿਰਫ ਗੱਲਬਾਤ ਕਰ ਰਿਹਾ, ਨਾ ਕਿ ਕੋਈ ਭੰਨ ਤੋੜ ਜਾਂ ਗਾਲੀ ਗਲੋਚ ਜਿਹੜਾ ਜੀ ਉਹ ਕਰ ਰਿਹਾ। ਪੁਲਿਸ ਕਹਿੰਦੀ ਆ ਕਿ ਉਹਨੇ ਜੇ ਫੜ ਕੇ ਕਿਸੇ ਨੂੰ ਲਿਆਂਦਾ ਸੀਗਾ ਤੇ ਉਹਦੇ ਕੋਲੇ ਸਬੂਤ ਮੌਜੂਦ ਸੀਗੇ। ਇਹਨਾਂ ਆਗੂਆਂ ਨੂੰ ਚੁੱਪ ਕਰਕੇ ਗੱਲ ਕਰਨੀ ਚਾਹੀਦੀ ਸੀ, ਜਦੋਂ ਕਿ ਇਹ ਥਾਣੇ ਦੇ ਵਿੱਚ ਗਾਲੀ ਗਲੋਚ ਦੇ ਉੱਤੇ ਜਿਹੜਾ ਜੀ ਉਹ ਉੱਤਰ ਆਏ। ਇਹ ਵੀਡੀਓ ਉਸੇ ਦਿਨ ਜਿਹੜੀ ਹੈ ਜੀ ਵਾਇਰਲ ਹੋਈ ਸੀਗੀ ਔਰ ਡਿੰਪੀ ਢਿੱਲੋਂ ਜਿਹੜਾ ਸੀਗਾ ਜੀ ਉਹ ਸ਼ਰੇਆਮ ਧਮਕੀਆਂ ਪੁਲਿਸ ਵਾਲਿਆਂ ਨੂੰ ਉੱਥੇ ਦੇ ਰਿਹਾ ਸੀਗਾ, ਜਿਹਦੇ ਕਰਕੇ ਪੁਲਿਸ ਨੇ, ਵੈਸੇ ਪਹਿਲਾਂ ਇਹ ਘੱਟ ਹੋਇਆ, ਇਹ ਪਹਿਲੀ ਵਾਰੀ ਹੈ ਜੀ ਇਸ ਤਰ੍ਹਾਂ ਕਿ ਜਿਹੜਾ ਕਿਸੇ ਨੇਤਾ ਨੇ ਧਮਕਾਇਆ ਹੋਵੇ ਤੇ ਉਹਦੇ ਉੱਤੇ ਜਾ ਕੇ ਜਿਹੜੀ ਆ ਇਹ ਪਰਚਾ ਦਰਜ ਹੋ ਗਿਆ ਹੋਵੇ। ਹੁਣ ਸਵਾਲ ਇਹੀ ਹੈ ਜੀ ਕਿ ਡਿੰਪੀ ਢਿੱਲੋਂ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ, ਪਰ ਉਹ ਹਾਲ ਦੀ ਘੜੀ ਰੂਪੋਸ਼ ਦੱਸਿਆ ਜਾ ਰਿਹਾ ਹੈ। ਬਿਲਕੁਲ ਜੀ, ਉਹ ਉਹਨਾਂ ਦੀ ਸਰਕਾਰ ਰਹੀ ਆ 10 ਸਾਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੁਖਪਾਲ ਖਹਿਰਾ ਦੀ। ਤੇ ਅਮਰਿੰਦਰ ਸਿੰਘ ਨੂੰ ਉਸਨੇ ਘੇਰਿਆ ਹੋਇਆ, ਉਸਨੂੰ ਹਟਾਉਣ ਦੀ ਮੰਗ। ਕਿਉਂਕਿ ਜਿੱਥੇ ਇਸ ਵੇਲੇ ਕੁਲਭੂਸ਼ਣ ਜਾਧਵ ਵਾਲਾ ਮਾਮਲਾ ਜਿਹੜਾ ਜੀ ਉਹ ਭਖਿਆ ਹੋਇਆ, ਲੋਕ ਸਭਾ ਦੇ ਵਿੱਚ ਸੁਸ਼ਮਾ ਸਵਰਾਜ ਨੇ ਕੁਲਭੂਸ਼ਣ ਜਾਧਵ ਵਾਲੇ ਮਾਮਲੇ ਦੇ ਉੱਤੇ ਪਾਕਿਸਤਾਨ
ਨੂੰ ਜਿਹੜਾ ਜੀ ਉਹ ਕਾਫੀ ਤਿੱਖੀਆਂ ਜਿਹੜੀਆਂ ਗੱਲਾਂ ਉਹ ਸੁਣਾਈਆਂ ਨੇ ਔਰ ਇਹ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਜਿਹੜਾ ਉਹ ਪਾਕਿਸਤਾਨ ਨੇ ਕੀਤਾ। ਜਾਧਵ ਦੀ ਮਾਂ ਤੇ ਉਹਦੀ ਪਤਨੀ ਦੇ ਜਿਹੜੇ ਮੰਗਲ ਸੂਤਰ ਤੱਕ ਲਵਾ ਲਏ, ਉਹਨਾਂ ਦੀਆਂ ਜੁੱਤੀਆਂ ਤੱਕ ਜਿਹੜੀਆਂ ਸੀਗੀਆਂ ਦੀ ਉਹ ਲੁਹਾ ਲਈਆਂ। ਇਹਨੂੰ ਨਾਲ ਜੋੜਦਿਆਂ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਇੱਕ ਵੀਡੀਓ ਕਲਿੱਪ ਲਾ ਕੇ ਇੱਕ ਚਿੱਠੀ ਰਾਹੁਲ ਗਾਂਧੀ ਹੋਰਾਂ ਨੂੰ ਲਿਖੀ ਆ ਔਰ ਰਾਹੁਲ ਗਾਂਧੀ ਹੋਰਾਂ ਨੂੰ ਲਿਖੀ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇ। ਉਹਨਾਂ ਨੇ ਇਹ ਗੱਲ ਆਖੀ ਆ ਕਿ ਜਿੱਥੇ ਕੁਲਭੂਸ਼ਣ ਜਾਧਵ ਦੇ ਪਰਿਵਾਰ ਦੀ ਬਦਸਲੂਕੀ ਦੀ ਗੱਲ ਹੋ ਰਹੀ ਆ, ਉੱਥੇ ਮੁੱਖ ਮੰਤਰੀ ਹੋਰਾਂ ਨੇ ਗੁਆਂਢੀ ਮੁਲਕ ਦੀ ਡਿਫੈਂਸ ਐਨਾਲਿਸਟ ਜਿਹੜੀ ਆ ਉਹਨੂੰ ਆਪਣੀ ਸਰਕਾਰੀ ਰਿਹਾਇਸ਼ ਦੇ ਉੱਤੇ ਰੱਖਿਆ ਹੋਇਆ ਜੀ। ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੀ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਦਾਰੂ ਪੀ ਰਹੇ ਨੇ ਸਾਰੇ, ਉਹ ਇੱਕ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਦੀ ਆ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿੱਥੇ ਇਹ ਵੀਡੀਓ ਦੇ ਵਿੱਚ ਜਿਹੜਾ ਜੀ ਉਹ ਅਰੂਸਾ ਆਲਮ ਜਿਹੜੀ ਉਹ ਦਿਸ ਰਹੀ ਆ ਔਰ ਉਹਨਾਂ ਨੇ ਕਿਹਾ ਕਿ ਜਦੋਂ ਦੋਨਾਂ ਮੁਲਕਾਂ ਦੇ ਵਿਚਾਲੇ ਇਸ ਵੇਲੇ ਜਿਹੜੀ ਆ ਜੀ ਉਹ ਸ਼ਬਦੀ ਜੰਗ ਛਿੜੀ ਹੋਈ ਹੈ ਔਰ ਇਸ ਪਾਸੇ ਫੌਜੀ ਜਿਹੜੇ ਨੇ ਉਹ ਵੀ ਮਾਰੇ ਗਏ ਨੇ, ਕੁਲਭੂਸ਼ਣ ਜਾਧਵ ਵਾਲਾ ਮਾਮਲਾ ਉੱਭਰ ਰਿਹਾ, ਦੂਜੇ ਪਾਸੇ ਉੱਥੋਂ ਦੀ ਜਿਹੜੀ ਇੱਕ ਨਾਗਰਿਕ ਹੈ ਉਹਨੂੰ ਸਰਕਾਰੀ ਰਿਹਾਇਸ਼ ਦੇ ਉੱਤੇ ਕਿਵੇਂ ਜਿਹੜਾ ਜੀ ਉਹ ਰੱਖਿਆ ਹੋਇਆ। ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ, ਉਹ ਜਲੰਧਰ ਦੇ ਵਿੱਚ ਮਾਫ ਕਰਨਾ, ਉਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਆਖੀ ਕਿ ਜਿਹੜੇ ਮੁੱਖ ਮੰਤਰੀ ਨੇ ਪਹਿਲਾਂ ਤਾਂ ਉਹਨਾਂ ਨੇ ਸ਼ਹੀਦੀ ਦਿਹਾੜੇ ਦੇ ਉੱਤੇ ਮੱਥਾ ਟੇਕਿਆ ਔਰ ਉਸ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਇਹ ਸ਼ਰਾਬ ਪਾਰਟੀ ਜਿਹੜੀ ਜੀ ਉਹ ਕੀਤੀ। ਰਾਹੁਲ ਗਾਂਧੀ ਹੋਰਾਂ ਨੂੰ ਲਿਖੀ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਸੋਨੀਆ ਗਾਂਧੀ ਹੋਰਾਂ ਦੇ ਵੱਲੋਂ ਕੁਝ ਸਾਲ ਪਹਿਲਾਂ ਆਪਣੀ ਪਾਰਟੀ ਦੇ ਮੁੱਖ ਮੰਤਰੀਆਂ ਲਈ ਕੁਝ ਨਿਯਮ ਕੀਤੇ ਸੀਗੇ ਜਿਹਦੇ ਵਿੱਚ ਇਹ ਵੀ ਕਿਹਾ ਸੀਗਾ ਕਿ ਮੁੱਖ ਮੰਤਰੀ ਜਿਹੜੇ ਆ ਉਹ ਸ਼ਰਾਬ ਨਾ ਪੀਣ ਔਰ ਉਹਨਾਂ ਨੇ ਕਿਹਾ ਕਿ ਇਹ ਅਨੈਤਿਕਤਾ ਜਿਹੜੀ ਹੈ ਜੀ ਇਹਨੂੰ ਰੋਕਿਆ ਜਾਣਾ ਚਾਹੀਦਾ। ਹੁਣ ਵੇਖਣਾ ਇਹ ਹੋਊਗਾ ਜੀ ਕਿ ਰਾਹੁਲ ਗਾਂਧੀ ਨੂੰ ਲਿਖੀ ਹੋਈ ਚਿੱਠੀ ਦਾ ਜਵਾਬ ਕੁਝ ਰਾਹੁਲ ਗਾਂਧੀ ਹੋਰੀ ਦਿੰਦੇ ਨੇ ਜਾਂ ਨਹੀਂ, ਪਰ ਇੰਨਾ ਜ਼ਰੂਰ ਹੈ ਜੀ ਕਿ ਇਹ ਜਿਹੜੀ ਸ਼ਬਦੀ ਜੰਗ ਜਿਹੜੀ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਈ ਸੀਗੀ ਪੰਜਾਬ ਦੇ ਵਿੱਚ, ਜਿਹੜੀ ਕਿ ਵਿਧਾਨ ਸਭਾ ਦੇ ਵਿੱਚ ਵੀ ਗੂੰਜਦੀ ਰਹੀ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਜਿਹੜਾ ਜੋ ਕੁਝ ਚੱਲਿਆ ਜੀ ਕੇਸ ਵਗੈਰਾ, ਉਹਦੇ ਕਰਕੇ ਵੀ ਇਹ ਚਰਚਿਤ ਰਹੀ। ਹੁਣ ਜਿਹੜਾ ਜੀ ਇਸ ਜਿਹੜਾ ਨਵਾਂ ਚੈਪਟਰ ਸਟਾਰਟ ਹੋਇਆ, ਵੇਖਣਾ ਇਹ ਹੋਊਗਾ ਜੀ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਇੱਕ ਤਾਂ ਰਾਹੁਲ ਗਾਂਧੀ ਹੋਰੀ ਕੀ ਕਹਿੰਦੇ ਨੇ, ਸੈਕੰਡ ਜਿਹੜੇ ਪੰਜਾਬ ਦੇ ਕਾਂਗਰਸੀ ਨੇ ਜਾਂ ਪੰਜਾਬ ਦੇ MLA ਨੇ, ਕੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਮੋੜਵਾਂ ਕੋਈ ਸ਼ਬਦੀ ਹਮਲਾ ਕਰਦੇ ਨੇ? ਜੇ ਕਰਦੇ ਨੇ ਤਾਂ ਡਿਫੈਂਸ ਦੇ ਵਿੱਚ ਇਸ ਮਾਮਲੇ ਦੇ ਉੱਤੇ ਉਹ ਕੀ ਕਹਿਣਗੇ? ਇਹ ਬੜਾ ਇੰਟਰਸਟਿੰਗਲੀ ਰਹੂਗਾ ਜੀ, ਵੇਖਣ ਵਾਲਾ ਰਹੂਗਾ ਜੀ। ਤੇ ਅੱਗੇ ਆਪਾਂ ਮਤਵਾਜੀ ਜਥੇਦਾਰਾਂ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਸਿਆਸੀ ਕਾਨਫਰੰਸਾਂ ਸਾਰਿਆਂ ਨੇ ਕੈਂਸਲ ਕਰ ਦਿੱਤੀਆਂ ਸੀਗੀਆਂ, ਪਰ ਉਹ ਹੱਕ ਦੇ ਵਿੱਚ ਸੀਗੇ। ਸ਼ਾਇਦ ਜਿਹੜਾ ਜੀ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਵੇਂ ਉੱਥੇ ਸਿਆਸੀ ਕਾਨਫਰੰਸ ਕੀਤੀ, ਉਹਨੂੰ ਲੈ ਕੇ ਜਿਹੜਾ ਕੁਝ ਕਿੰਤੂ ਪ੍ਰੰਤੂ ਹੋ ਰਿਹਾ ਜੀ, ਉਹਨਾਂ ਦੇ ਇੱਕ ਕਿਸਮ ਦੇ ਨਾਲ ਬਚਾਓ ਦੇ ਵਿੱਚ ਹੀ ਆਏ ਨੇ ਮਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਹੋਰੀ ਤੇ ਬਲਜੀਤ ਸਿੰਘ ਦਾਦੂਵਾਲ। ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਆਖੀ ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਗੁਰਬਚਨ ਸਿੰਘ ਹੋਰਾਂ ਵੱਲੋਂ ਸ਼ਹੀਦੀ ਸਭਾ ਦੇ ਦੌਰਾਨ ਸਿਆਸੀ ਕਾਨਫਰੰਸਾਂ ਰੱਦ ਨਹੀਂ ਸੀ ਕੀਤੀਆਂ ਜਾਣੀਆਂ ਚਾਹੀਦੀਆਂ। ਇਹ ਮਤਵਾਦੀ ਜਥੇਦਾਰ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਕਿਹਾ ਕਿ ਇਹ ਕਾਨਫਰੰਸਾਂ ਮੁੱਢ ਤੋਂ ਹੁੰਦੀਆਂ ਆਈਆਂ ਨੇ ਤੇ ਕਾਨਫਰੰਸਾਂ ਨੂੰ ਰੱਦ ਕੀਤੇ ਜਾਣਾ ਕੌਮ ਲਈ ਗਲਤ ਸੰਦੇਸ਼ ਹੈ, ਕਿਉਂਕਿ ਕੌਮ ਸਿੱਖ ਧਰਮ ਦੀ ਹੋਂਦ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਜਿਹੜੀ ਆ ਜੀ ਹੋਈ ਆ, ਇਸ ਕਰਕੇ ਧਰਮ ਤੇ ਸਿਆਸਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਸ਼ਹੀਦੀ ਸਮਾਗਮ ਦੇ ਵਿੱਚ ਅਕਾਲੀ ਦਲ ਨੂੰ ਕਾਨਫਰੰਸ ਕਰਕੇ ਕੌਮ ਦੇ ਨਾਮ ਧਾਰਮਿਕ ਸੰਦੇਸ਼ ਦੇਣਾ ਚਾਹੀਦਾ ਸੀ ਤਾਂ ਕਿ ਨੌਜਵਾਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਜਿਹੜਾ ਜੀ ਉਹ ਜੋੜਿਆ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਾਨਫਰੰਸਾਂ ਦੇ ਵਿੱਚ ਇਕੱਠ ਦੇ ਦੌਰਾਨ ਸਿੱਖ ਕੌਮ ਨੂੰ ਗੁਰਬਾਣੀ ਇਤਿਹਾਸ ਦੇ ਨਾਲ ਜੋੜਨ ਦੇ ਨਾਲ ਨਾਲ ਸਿੱਖਾਂ ਨਾਲ ਹੋਏ ਧੱਕੇ ਤੇ ਬੇਇਨਸਾਫੀਆਂ ਬਾਰੇ ਜਾਣੂ ਕਰਵਾਇਆ ਜਾਂਦਾ ਸੀਗਾ। ਹੁਣ ਸਵਾਲ ਜਿਹੜਾ ਜੀ ਵੱਡਾ ਉੱਠ ਕੇ ਇਹ ਖੜਾ ਇਹਦੇ ਵਿੱਚ ਹੋਣਾ ਕਿ ਮਹਿਜ਼ ਬਿਆਨ ਦੇਣ ਦੇ ਵਾਸਤੇ ਬਿਆਨ ਦੇ ਦਿੱਤਾ ਗਿਆ ਮਤਵਾਦੀ ਜਥੇਦਾਰਾਂ ਦੇ ਵੱਲੋਂ, ਕਿਉਂਕਿ ਇਹ ਸਾਰੇ ਜਾਣਦੇ ਨੇ, ਚਾਹੇ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਨੇ, ਇੱਥੋਂ ਹੀ ਗਏ ਨੇ ਜੀ, ਕਿ ਇਹਨਾਂ ਜਿਹੜੀਆਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ, ਚਾਹੇ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਣ ਤੇ ਚਾਹੇ ਉਹ ਜਿਹੜੇ 40 ਮੁਕਤਿਆਂ ਦੀ ਯਾਦ ਦੇ ਵਿੱਚ ਲੱਗਦੇ ਮਾਘੀ ਮੇਲੇ ਦੇ ਦੌਰਾਨ ਹੋਣ, ਇਹ ਕਿਹੜੀਆਂ ਜਿਹੜੀ ਸੇਧ ਹੈ ਜੀ ਉਹ ਨਵੀਂ ਪੀੜ੍ਹੀ ਨੂੰ ਦਿੰਦੀਆਂ ਨੇ, ਕਿਹੜਾ ਧਾਰਮਿਕ ਸੰਦੇਸ਼ ਇਹਨਾਂ ਸਟੇਜਾਂ ਤੋਂ ਜਿਹੜਾ ਜੀ ਉਹ ਦਿੱਤਾ ਜਾਂਦਾ ਹੈ, ਸਭ ਨੂੰ ਪਤਾ ਹੈ।
ਇੱਕ ਦੂਜੇ ਦੇ ਉੱਤੇ ਚਿੱਕੜਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਨੀਵੇਂ ਤੋਂ ਨੀਵੇਂ ਪੱਧਰ ਦੀ ਬਿਆਨਬਾਜ਼ੀ ਇਹਨਾਂ ਸਿਆਸੀ ਕਾਨਫਰੰਸਾਂ ਦੇ ਵਿੱਚ ਹੁੰਦੀ ਹੈ। ਔਰ ਇਹ ਪਹਿਲੀ ਵਾਰੀ ਆ ਕਿ ਇਹ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸਾਂ ਨਹੀਂ ਹੋਈਆਂ। ਔਰ ਇਹਦਾ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਲੋਕਾਂ ਨੇ ਇਹਦੇ ਨਾਲ ਸੁੱਖ ਦਾ ਸਾਹ ਲਿਆ ਜੀ ਕਿ ਇਹ ਚੰਗਾ ਹੋਇਆ ਸਿਆਸੀ ਕਾਨਫਰੰਸਾਂ ਨਹੀਂ ਹੋਈਆਂ। ਪਰ ਮਤਵਾਜ਼ੀ ਜਥੇਦਾਰਾਂ ਦਾ ਇਹਨਾਂ ਦੇ ਕਾਨਫਰੰਸਾਂ ਦੇ ਹੱਕ ਦੇ ਵਿੱਚ ਖੜੇ ਹੋ ਜਾਣਾ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਜ਼ਰੂਰ ਬਣ ਸਕਦਾ ਹੈ। ਹੋ ਸਕਦਾ ਜੀ ਕਿ ਜਥੇਦਾਰਾਂ ਦਾ ਬਾਅਦ 'ਚ ਬਿਆਨ ਇਹਨਾਂ ਦਾ ਇਹ ਆ ਜਾਏ ਕਿ ਸਾਡਾ ਬਿਆਨ ਤੋੜ ਮਰੋੜ ਕੇ ਦਿੱਤਾ ਗਿਆ, ਅਸੀਂ ਇੱਦਾਂ ਨਹੀਂ ਸੀ ਕਿਹਾ। ਪਰ ਮੇਰਾ ਖਿਆਲ ਇਸ ਬਿਆਨ ਦਾ ਵਿਰੋਧ ਜਿਹੜਾ ਜੀ ਉਹ ਹੋਊਗਾ ਕਿਉਂਕਿ ਲੋਕ ਇਸ ਹੱਕ ਦੇ ਵਿੱਚ ਨੇ, ਆਮ ਲੋਕ, ਕਿ ਇਸ ਜਗ੍ਹਾ ਦੇ ਉੱਤੇ ਕਮ ਸੇ ਕਮ ਜਿਹੜੀ ਸਭਾ ਹੈ ਸ਼ਹੀਦੀ ਜੋੜ ਮੇਲ ਜਿਹੜਾ ਜੀ ਇੱਥੇ ਸਿਆਸੀ ਕਾਨਫਰੰਸ ਨਹੀਂ ਹੋਣੀ ਚਾਹੀਦੀ। ਬਿਲਕੁਲ ਜੀ, ਉੱਥੇ ਜਾ ਕੇ ਵੀ ਦੇਖੋ ਉਹਨਾਂ ਨੂੰ 2-3 ਮਿੰਟ ਕਰਕੇ ਇੱਕ ਦੂਸਰੇ ਦੇ ਉੱਤੇ ਚਿੱਕੜ ਬਹੁਤ ਸਿੱਟਿਆ ਜਾਂਦਾ, ਕੋਈ ਕੰਮ ਦੀ ਗੱਲ ਨਹੀਂ ਹੁੰਦੀ। ਤੇ ਅੱਗੇ ਆਪਾਂ ਜ਼ਮੀਨਾਂ ਦੀ ਗੱਲ ਕਰੀਏ ਤੇ ਇਹ ਮਾਵਾਂ ਨੇ ਪੁੱਤ ਕਪੁੱਤ ਕੀਤੇ। ਬਿਲਕੁਲ ਜੀ, ਜਿਵੇਂ ਪੁਰਾਣੀਆਂ ਕਹਾਵਤਾਂ ਨੇ ਜੀ ਕਿ ਪੁੱਤ ਕਪੁੱਤ ਹੋ ਜਾਂਦੇ ਆ, ਮਾਪੇ ਕਮਾਪੇ ਨਹੀਂ ਹੁੰਦੇ। ਕੁਛ ਇਸੇ ਤਰ੍ਹਾਂ ਦੀ ਜਿਹੜੀ ਆ ਜੀ ਉਹ ਕਹਾਣੀ ਹੈ। ਵੈਸੇ ਜੇ ਦੇਖਿਆ ਜਾਵੇ ਤਾਂ ਇਹਨਾਂ ਦਿਨਾਂ ਦੇ ਦੌਰਾਨ ਰਿਸ਼ਤਿਆਂ ਦੀ ਗੱਲ ਜਿਹੜੀ ਹੈ ਜੀ ਉਹ ਵਾਹਵਾ ਛਿੜਦੀ ਆ। ਉਹ ਚਾਹੇ ਮੂੰਹ ਬੋਲੀ ਧੀ ਵਾਲੀ ਗੱਲ ਹੋਵੇ ਤੇ ਚਾਹੇ ਮੂੰਹ ਬੋਲੀ ਭੈਣ ਵਾਲੀ ਗੱਲ ਹੋਵੇ, ਇਹ ਵੀ ਜਿਹੜਾ ਜੀ ਉਹ ਚਰਚਾ ਚੱਲ ਰਿਹਾ ਕਿ ਸੁਸਾਇਟੀ ਜਿਹੜੀ ਆ, ਸਮਾਜ ਜਿਹੜਾ ਉਹ ਕਿਸ ਪਾਸੇ ਵੱਲ ਨੂੰ ਜਾ ਰਿਹਾ। ਭਾਰਤ ਦੇ ਵਿੱਚ ਨਵਾਂ ਕਾਨੂੰਨ ਜਿਹੜਾ ਜੀ ਲਾਗੂ ਹੋਇਆ ਜਿਹਦੇ ਵਿੱਚ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ, ਇਹਦੇ ਤਹਿਤ ਪੰਜਾਬ ਦੇ ਵਿੱਚ 1600 ਤੋਂ ਵੱਧ ਬਜ਼ੁਰਗਾਂ ਨੇ ਆਪਣੀ ਔਲਾਦ ਦੇ ਵੱਲੋਂ ਜ਼ਮੀਨ ਹਾਸਲ ਕਰਨ ਤੋਂ ਬਾਅਦ ਸਾਂਭ ਸੰਭਾਲ ਨਾ ਕਰਨ ਤੇ ਘਰੋਂ ਕੱਢਣ ਦੇ ਦੋਸ਼ ਲਾ ਕੇ ਪਟੀਸ਼ਨਾਂ ਦਾਇਰ ਕੀਤੀਆਂ ਨੇ ਜੀ। ਔਰ ਇਸ ਐਕਟ ਦੇ ਅਧੀਨ ਬਣੇ ਮੇਨਟੇਨੈਂਸ ਟ੍ਰਿਬਿਊਨਲ ਦੇ ਵੱਲੋਂ ਇਹਨਾਂ ਪਟੀਸ਼ਨਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਮੇਨਟੇਨੈਂਸ ਟ੍ਰਿਬਿਊਨਲ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੋਂ ਜਿਹੜੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੇ ਇਹ ਤੱਥ ਸਾਹਮਣੇ ਆਏ ਨੇ ਕਿ ਬਹੁਤੀਆਂ ਔਲਾਦਾਂ ਨੇ ਆਪਣੇ ਮਾਪਿਆਂ ਤੋਂ ਜਾਇਦਾਦਾਂ ਹਾਸਲ ਕਰਨ ਤੋਂ ਬਾਅਦ ਉਹਨਾਂ ਦੀ ਸਾਂਭ ਸੰਭਾਲ ਤੋਂ ਪੂਰੀ ਤਰ੍ਹਾਂ ਜਿਹੜਾ ਜੀ ਉਹ ਪਾਸਾ ਵੱਟ ਲਿਆ। ਮੁਕਤਸਰ ਜ਼ਿਲ੍ਹੇ ਦੀ ਸੁਰਜੀਤ ਕੌਰ ਦੇ ਪੁੱਤ ਬਾਵਾ ਸਿੰਘ ਨੇ ਆਪਣੀ 70 ਸਾਲਾ ਮਾਂ ਤੋਂ ਜਿਹੜੀ ਜੱਦੀ ਜਾਇਦਾਦ ਘਰ ਜਿਹੜਾ ਸੀਗਾ ਜੀ ਹਾਸਲ ਕਰਨ ਤੋਂ ਬਾਅਦ ਉਹਨੂੰ ਸਾਂਭਣ ਤੋਂ ਨਾ ਕਰਤੀ। ਪਿੰਡ ਰਾਈਆਂ ਵਾਲੇ ਦੇ ਗੁਰਮੀਤ ਸਿੰਘ ਦੇ ਇਕਲੌਤੇ ਲੜਕੇ ਦੇ 4 ਕਿੱਲੇ ਜ਼ਮੀਨ ਹਾਸਲ ਕਰਕੇ ਪਿਓ ਨੂੰ ਘਰੋਂ ਬਾਹਰ ਦਾ ਰਾਹ ਦਿਖਾਤਾ। ਗੁਰਮੀਤ ਸਿੰਘ ਫਰੀਦਕੋਟ ਦੇ ਗੁਰਦੁਆਰੇ ਦੇ ਵਿੱਚ ਰਹਿ ਰਿਹਾ ਜੀ। ਪਿੰਡ ਮਚਾਕੀ ਕਲਾਂ ਦਾ ਇੱਕ ਬਜ਼ੁਰਗ ਹੈ ਜੀ, ਉਹ ਆਪਣੇ ਇਕੱਲੇ ਘਰੇ ਪੁੱਤ ਨੂੰ ਜ਼ਮੀਨ ਦੇਣ ਦੀ ਥਾਂ ਆਪਣੀਆਂ 2 ਧੀਆਂ ਨੂੰ ਬਰਾਬਰ ਹਿੱਸਾ ਦੇਣ ਦੀ ਗੱਲ ਕੀਤੀ ਤਾਂ ਪੁੱਤ ਨੇ ਬਜ਼ੁਰਗ ਪਿਤਾ ਜਾਂ ਭੈਣਾਂ ਨੂੰ ਜ਼ਮੀਨ ਦੇ ਵਿੱਚ ਹੀ ਨਹੀਂ ਵੰਡ ਦਿੱਤਾ ਜੀ। ਔਰ ਇਹ ਜ਼ਮੀਨ ਪਿਛਲੇ 5 ਸਾਲਾਂ ਤੋਂ ਖਾਲੀ ਪਈ ਹੈ। ਪੰਜਾਬ ਭਰ ਦੇ ਵਿੱਚ ਜਾਇਦਾਦ ਲਈ ਪੁੱਤਾਂ ਵੱਲੋਂ ਪਿਓ ਦੇ ਕਤਲ ਹੋਣ ਸੰਬੰਧੀ ਸਾਲ 17 ਦੇ ਵਿੱਚ 46 ਕੇਸ ਦਰਜ ਹੋਏ। ਔਰ ਕੁਝ ਮਾਪਿਆਂ ਦੇ ਵੱਲੋਂ ਆਪਣੀ ਔਲਾਦ ਤੋਂ ਤੰਗ ਆ ਕੇ ਜੱਦੀ ਜ਼ਮੀਨ ਨੂੰ ਧਾਰਮਿਕ ਸਥਾਨਾਂ ਦੇ ਨਾਂ ਤਬਦੀਲ ਕਰਨ ਦੇ ਮਾਮਲੇ ਵੀ ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਦਰਜ ਹੋਏ ਆ ਜੀ। ਔਰ ਪੀੜਤ ਮਾਪਿਆਂ ਦੇ ਵੱਲੋਂ ਟ੍ਰਿਬਿਊਨਲ ਦੀ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਪਟੀਸ਼ਨਾਂ ਦੇ ਵਿੱਚੋਂ ਅਜੇ ਤੱਕ ਕੋਈ ਪਟੀਸ਼ਨ ਗਲਤ ਜਾਂ ਝੂਠੀ ਨਹੀਂ ਪਾਈ ਗਈ। ਇਹ ਪੰਜਾਬ ਦੇ ਵਿੱਚ ਜਦੋਂ ਜਿਹੜਾ ਜੀ ਉਹ ਹੋਵੇ, ਜਿਹੜਾ ਕਿ ਇੱਕ ਦੁਹਾਈ ਆਪਾਂ ਸਾਰੇ ਦਿੰਦੇ ਹਾਂ ਜੀ ਕਿ ਸਾਡਾ ਕਲਚਰ ਜਿਹੜਾ ਜੀ ਉਹ ਅਮੀਰ ਕਲਚਰ ਸੀਗਾ, ਪਰ ਇਹ ਇੱਕ ਰਿਐਲਿਟੀ ਜਿਹੜੀ ਹੈ ਜੀ ਬੜੀ ਕੌੜੀ ਕਸੈਲੀ ਜਿਹੜੀ ਹੈ ਜੀ ਰਿਐਲਿਟੀ ਹੈ ਇਹ ਕਿ ਆ ਵੀ ਇੱਕ ਜਿਹੜਾ ਕਿਸੇ ਟਾਈਮ ਕਲਚਰ ਨਹੀਂ ਸੀ ਹੁੰਦਾ, ਕਮ ਸੇ ਕਮ ਅੱਜ ਇਹ ਕਲਚਰ ਦਾ ਪਾਰਟ ਪਤਾ ਨਹੀਂ ਕਿਉਂ ਬਣਦਾ ਜਾ ਰਿਹਾ ਜੀ। ਇਹ ਨਵੀਂ ਤਸਵੀਰ ਹੈ ਸੋ ਕਾਲਡ ਨਵੇਂ ਪੰਜਾਬ ਦੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਪਲੋਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।